ਬਿਸਮਿल्लाहिर्रहमानिर्रहीम ਤੇ अस्सलाम वालेकुम। 6 ਅਕਤੂਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਅਸੀਂ ਤੁਹਾਡੇ ਸਾਹਮਣੇ ਗੁਜਰਾਂਵਾਲੇ ਤੋਂ ਰੱਖਣੀ, ਲੇਕਿਨ ਉਸ ਤੋਂ ਪਹਿਲਾਂ ਜ਼ਰਾ ਕਾਊਂਟਡਾਊਨ ਤੇ ਗੱਲ ਕਰ ਲਈਏ। ਅੱਜ 54 ਡੇਜ਼ ਰਹਿ ਗਏ ਨੇ, 54 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਅੱਜ ਹੀ ਦੇ ਦਿਨ ਜਿਹੜੇ ਪਾਕਿਸਤਾਨ ਦੇ DGISI ਨੇ ਇਸ ਵੇਲੇ ਲੈਫਟੀਨੈਂਟ ਜਨਰਲ ਆਸਿਮ ਮਲਿਕ ਸਾਹਿਬ, ਉਹਨਾਂ ਦੀ ਵੀ ਰਿਟਾਇਰਮੈਂਟ ਹੈ, ਕਿਉਂਕਿ ਉਹ 6 ਅਕਤੂਬਰ 2021 ਨੂੰ ਲੈਫਟੀਨੈਂਟ ਜਨਰਲ ਬਣੇ ਸਨ 4 ਸਾਲ ਵਾਸਤੇ, ਤੇ ਅੱਜ 6 ਅਕਤੂਬਰ 2025 ਨੂੰ ਉਹਨਾਂ ਦੀ ਰਿਟਾਇਰਮੈਂਟ ਹੈ। ਅੱਜ ਸ਼ਾਮੀ 5 ਵਜੇ ਜਦੋਂ ਦਫ਼ਤਰ ਦਾ ਵੇਲਾ ਖਤਮ ਹੋਣਾ ਤੇ ਉਹਨਾਂ ਦੀ ਜਿਹੜੀ ਲੈਫਟੀਨੈਂਟ ਜਨਰਲ ਦੇ ਤੌਰ ਦੇ ਉੱਤੇ ਸਰਵਿਸ ਹੈ ਉਹ ਮੁੱਕ ਜਾਣੀ ਹੈ। ਹੁਣ ਅਸੂਲੀ ਤੌਰ 'ਤੇ ਉਹਨਾਂ ਨੇ ਰਿਟਾਇਰ ਹੋ ਕੇ ਘਰ ਜਾਣਾ ਹੈ ਤੇ ਪਿੱਛੋਂ ਨਵੇਂ ਕਿਸੇ ਜਰਨੈਲ ਸਾਹਿਬ ਨੇ DGISI ਲੱਗਣਾ ਹੈ। ਲੇਕਿਨ ਹੁਣ ਸਹਾਫੀ ਦੋਸਤ ਦੱਸਣ ਡਏ ਨੇ, ਜ਼ਾਹਿਰ ਹੈ ਐਸੇ ਸਹਾਫੀ ਜਿਨ੍ਹਾਂ ਨੂੰ ਪਿਛਲੇ ਪਾਸਿਓਂ ਕਿਸੇ ਨੇ ਚਾਬੀ ਭਰੀ ਹੈ, ਉਹ ਸੱਜਣੇ ਦੱਸਦੇ ਨੇ ਕਿ ਜਿਹੜੇ DGISI ਸਾਹਿਬ ਨੇ ਉਹ ਰਿਟਾਇਰ ਨਹੀਂ ਹੋ ਰਹੇ, ਬਲਕਿ ਉਹਨਾਂ ਨੂੰ ਤਾ ਹੁਕਮੇ ਸਾਨੀ, ਹਾਂਜੀ ਤਾ ਹੁਕਮੇ ਸਾਨੀ ਜਨਾਬ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਨੇ ਐਕਸਟੈਂਸ਼ਨ ਦਿੱਤੀ ਹੈ ਤੇ ਉਹ ਹੀ DGISI ਰਹਿਣਗੇ ਤੇ ਉਹ ਹੀ ਕੰਟੀਨਿਊ ਕਰਨਗੇ। ਕੋਈ ਨਵਾਂ DGISI ਨਹੀਂ ਆਏਗਾ ਇਸ ਵੇਲੇ। ਇਹ ਹੀ ਜਿਹੜਾ ਉਹ ਤੁੰਨ ਕੇ ਰੱਖਣ ਵਾਲੀ ਪਾਲਿਸੀ ਜਿਹੜੀ ਹੈ ਉਹਨੂੰ ਜਾਰੀ ਰੱਖਣਗੇ। ਅੱਛਾ, ਹੁਣ ਜਿਹੜੀ ਅਸੀਂ ਤਹਿਕੀਕ ਕੀਤੀ ਹੈ, ਸਾਨੂੰ ਪਤਾ ਲੱਗਾ ਕਿ ਨਹੀਂ, ਉਹਨਾਂ ਨੂੰ ਇਹ ਸਮਰੀ ਮੂਵ ਕਰਨੀ ਪਏਗੀ। ਤੇ ਲੇਕਿਨ ਫਿਰ ਜੰਗਲ ਦੇ ਬਾਦਸ਼ਾਹ ਨੇ ਜੋ ਉਹਨਾਂ ਦਾ ਦਿਲ ਕਰੇ ਉਹ ਕਰ ਸਕਦੇ ਨੇ, ਲੇਕਿਨ ਤੁਹਾਡੇ ਸਾਹਮਣੇ ਰੱਖਣਾ ਸੀ ਵੀ ਇਹ ਵੀ ਅੱਜ ਦੀ ਇੱਕ ਖਾਸ ਖਬਰ ਹੈ। ਹੁਣ ਚੱਲਦੇ ਸਿੱਧਾ ਗੁਜਰਾਂਵਾਲੇ, ਕਿਉਂਕਿ ਉੱਥੋਂ ਵੀ ਇੱਕ ਅਨੋਖੀ ਖਬਰ ਆਈ ਹੈ। ਖਬਰ ਉੱਥੋਂ ਇਹ ਆਈ ਹੈ ਕਿ ਮਰੀਮ ਨਵਾਜ਼ ਸਾਹਿਬਾ ਦੀ ਤਸਵੀਰ ਕੰਨ 'ਤੇ ਲੱਗੀ ਹੋਈ ਕਿਸੇ ਨੇ ਲਾ ਦਿੱਤੀ ਤੇ ਉਹਦੇ ਖਿਲਾਫ FIR ਦੇ ਛੱਡੀ ਹੈ ਤੇ ਉਹਦੇ 'ਤੇ ਖਰਚਾ ਪਾਇਆ 8000 ਰੁਪਏ ਦੀ ਉਹ ਤਸਵੀਰ ਕਰਾਰ ਦੇ ਦਿੱਤੀ ਹੈ। ਮਰੀਮ ਨਵਾਜ਼ ਸਾਹਿਬਾ ਦੀ ਤਸਵੀਰ ਲੱਗੀ ਸੀ ਤੇ ਕੰਨ ਤੋਂ ਬੰਦੇ ਨੇ ਲਾ ਛੱਡੀ। ਹੁਣ ਉਹਦੇ ਉੱਤੇ ਪਰਚਾ ਵੀ ਦਿੱਤਾ, ਉਹਦੇ ਕੋਲੋਂ ਪੈਸੇ ਵੀ ਮੰਗਣ ਡਏ ਨੇ ਤੇ ਆਂਦੇ ਨੇ 8000 ਦੀ ਤਸਵੀਰ ਸੀ। ਹੁਣ ਦੱਸੋ ਇਹ ਤਸਵੀਰ 8000 ਦੀ ਕਿਹੜੀ ਆ ਗਈ ਜਿਹੜੀ ਉੱਤੇ ਲੱਗੀ ਸੀ। ਲੇਕਿਨ ਬਹਰਹਾਲ ਮਰਜ਼ੀ ਹੈ, ਸ਼ੁਕਰ ਕਰੋ 8 ਲੱਖ ਦੀ ਨਹੀਂ ਪਾਤੀ, 8 ਕਰੋੜ ਦੀ ਨਹੀਂ ਪਾਤੀ, ਕੁਛ ਵੀ ਕਹਿ ਸਕਦੇ ਨੇ। ਲੇਕਿਨ ਪਹਿਲਾਂ ਤਾਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਆਵਾਮ ਦੇ ਟੈਕਸ ਦੇ ਪੈਸਿਆਂ 'ਤੇ ਇਸ ਬੀਬੀ ਦੀਆਂ ਐਡੀਆਂ ਮਹਿੰਗੀਆਂ ਤਸਵੀਰਾਂ ਬਣਾ ਕੇ ਕੰਧਾਂ ਦੇ ਉੱਤੇ ਕਿਉਂ ਲਾ ਰਹੇ ਹੋ। ਲੇਕਿਨ ਬਹਰਹਾਲ ਇਹ ਤਾਂ ਹੁਣ ਇਸ ਵੇਲੇ ਮਰੀਮ ਸਾਹਿਬਾ ਦਾ ਦੌਰ ਹੈ, ਪੰਜਾਬ ਦੀ ਉਹ ਮਹਾਰਾਣੀ ਸਾਹਿਬਾ ਨੇ, ਤੇ ਜਿਹੜਾ ਕਾਨੂੰਨ ਉਹ ਚਾਹਣ ਜਾਂ ਉੱਤੇ ਫਿਰ ਵੱਡੇ ਸਾਹਿਬ ਚਾਹਣ ਉਹੀ ਕਾਨੂੰਨ ਬਣ ਰਿਹਾ। ਤੇ ਸ਼ਹਿਰੀ ਦੇ ਕੋਲੋਂ ਗੁਸਤਾਖੀ ਇਹ ਹੋ ਗਈ ਹੈ ਵੀ ਉਹਨੇ ਕੰਨ ਤੋਂ ਮਤਲਬ ਦੀਵਾਰ ਤੋਂ ਤਸਵੀਰ ਲਾ ਦਿੱਤੀ ਹੈ ਤੇ ਉਹਦੇ ਉੱਤੇ ਹੁਣ ਮੁਕੱਦਮਾ ਕਾਇਮ ਹੋ ਗਿਆ। ਅੱਛਾ ਜੀ, ਅੱਗੋਂ ਮਰੀਮ ਸਾਹਿਬਾ ਨੇ ਤਕਰੀਰ ਕਰਦਿਆਂ ਹੋਇਆ ਇੱਕ ਨਵਾਂ ਪੰਡੋਰਾਜ਼ ਬਾਕਸ ਖੋਲ੍ਹ ਦਿੱਤਾ, ਇੱਕ ਨਵਾਂ ਉਹਨਾਂ ਨੇ ਕੱਟਾ ਖੋਲ੍ਹ ਦਿੱਤਾ ਹੈ। ਪੰਡੋਰਾਜ਼ ਬਾਕਸ ਅੰਗਰੇਜ਼ੀ ਚਾਹੁੰਦੇ ਨੇ ਤੇ ਕੱਟਾ ਖੋਲ੍ਹਣਾ ਉਸੇ ਗੱਲ ਨੂੰ ਜਿਹੜਾ ਉਹ ਪੰਜਾਬੀ 'ਚ ਆਖਦੇ ਨੇ। ਤੇ ਕੱਟਾ ਖੋਲ੍ਹ ਛੜਿਆ ਮਰੀਮ ਸਾਹਿਬਾ ਨੇ। ਉਹਨਾਂ ਆਖਿਆ ਵੀ ਚੀਫ ਸੈਕਟਰੀ ਸਾਹਿਬ ਕਹਿੰਦੇ ਨੇ ਮੈਨੂੰ ਡਰ ਹੈ ਵੀ ਕਿਸੇ ਦਿਨ ਤੁਸੀਂ ਜਹਾਜ਼ ਦੇ ਵਿੱਚੋਂ 10 ਅਰਬ ਰੁਪਈਆ ਹੀ ਥੱਲੇ ਨਾ ਸੁੱਟ ਦਿਓ। ਤੁਸੀਂ ਕਦੇ ਕੋਈ ਬੰਦਾ ਵੇਖਿਆ ਜਿਹੜਾ ਆਪਣੇ ਮੂੰਹ ਲੋਕਾਂ ਨੂੰ ਦੱਸੇ ਵੀ ਮੇਰੇ ਆਲੇ ਦੁਆਲੇ ਦੇ ਲੋਕ ਮੈਨੂੰ ਬੇਵਕੂਫ, ਝੱਲਾ, ਕਮਲਾ, ਗੈਰ ਜ਼ਿੰਮੇਦਾਰ ਸਮਝਦੇ ਨੇ? ਬਾਜੀ ਨੂੰ ਇਹ ਵੀ ਨਹੀਂ ਸਮਝ ਆਉਂਦੀ ਵੀ ਉਹ ਚੀਫ ਸੈਕਟਰੀ ਸਾਹਿਬ ਨੇ ਕਿਵੇਂ ਆਖਿਆ। ਅੱਛਾ, ਇਹ ਗੱਲ ਅਲੱਗ ਹੈ ਵੀ ਚੀਫ ਸੈਕਟਰੀ ਸਾਹਿਬ ਨੇ ਬੜੇ ਢਿੱਲੇ ਜਿਹੇ ਮੂੰਹ ਨਾਲ ਆਖਿਆ ਹੋਣਾ, ਗੱਲ ਤੇ ਉਹਨਾਂ ਅਕਲ ਦੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜ਼ਾਹਿਦ ਜ਼ਮਾਨ ਸਾਹਿਬ ਨੇ। ਲੇਕਿਨ ਮੇਰਾ ਖਿਆਲ ਹੈ ਕਿ ਬਾਜੀ ਉਹਨੂੰ ਸੀਰੀਅਸ ਲੈ ਗਈ ਤੇ ਬਾਜੀ ਨੇ ਸੋਚਿਆ ਵੀ ਇਹ ਵੀ ਮੇਰੀ ਤਾਰੀਫ ਹੈ। ਜਦੋਂ ਬੰਦੇ ਨੂੰ ਖੁਸ਼ਾਮਦ ਕਰਾਉਣ ਦੀ ਏਡੀ ਆਦਤ ਪੈ ਜਾਏ, ਉਦੋਂ ਕੋਈ ਲਾਗੋਂ ਅਕਲ ਦੀ ਗੱਲ ਦੱਸੇ ਤੇ ਫਿਰ ਵੀ ਬੰਦੇ ਦੇ ਸਿਰ ਨੂੰ ਉਹ ਖੁਸ਼ਾਮਦ ਤਰ੍ਹਾਂ ਹੀ ਵੱਜਦੀ ਹੈ। ਤੁਹਾਨੂੰ ਯਕੀਨ ਨਹੀਂ ਆਉਣ ਡਿਆ ਹੋਣਾ ਵੀ ਬਾਜੀ ਨੇ ਕੀ ਕਿਹਾ, ਇਹ ਸੁਣ ਲਓ। And this gentleman who is the Chief Secretary of Punjab, sometimes, he jokingly says that I fear that you're going to put 10 billion rupee notes on an airplane and drop them from the air. But ਸੁਣ ਲਿਆ ਜੇ, ਬਾਜੀ ਆਂਦੀ ਹੈ ਵੀ ਮੈਨੂੰ ਚੀਫ ਸੈਕਟਰੀ ਸਾਹਿਬ ਆਂਦੇ ਨੇ ਕਿਸੇ ਦਿਨ 10 ਅਰਬ ਰੁਪਈਆ ਥੱਲੇ ਨਾ ਸੁੱਟ ਦਿਓ। ਇੱਥੋਂ ਹਿਸਾਬ ਲਾ ਲਓ ਵੀ ਚੀਫ ਸੈਕਟਰੀ ਸਾਹਿਬ ਨੂੰ ਵੀ ਪਤਾ ਹੈ ਕਿ ਇਹ ਬੀਬੀ ਜਿਹੜੀ ਹੈ ਅਕਲ ਸ਼ਕਲ ਨਾਂ ਦੀ ਗੱਲ ਕੋਈ ਨਹੀਂ ਹੈ, ਗੈਰ ਜ਼ਿੰਮੇਦਾਰ ਹੈ ਤੇ ਬਿਲਕੁਲ ਰੱਜ ਕੇ ਬੇਵਕੂਫ ਹੈ। ਤੇ ਬਾਜੀ ਏਡੀ ਕਮਲੀ ਹੈ ਵੀ ਉਹ ਰੱਜ ਕੇ ਲੋਕਾਂ ਨੂੰ ਦੱਸਣ ਡਈ ਹੈ ਵੀ ਇਹ ਅਸਲ ਗੱਲ ਜਿਹੜੀ ਹੈ ਉਹ ਹੈ। ਅੱਛਾ ਜੀ, ਅੱਗੇ ਤੁਰਨੇ ਜ਼ਰਾ, ਇਹ ਗੱਲ ਤਾਂ ਹੋ ਗਈ। ਅਗਲੀ ਜਿਹੜੀ ਖਬਰ ਹੈ ਉਹ ਅਗਰ ਉਸਮਾਨ ਬੁਜ਼ਦਾਰ ਸਾਹਿਬ ਇੰਨੇ ਕਰਪਟ ਸਨ, ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਲਾਉਂਦੇ ਨੇ ਵੀ ਬੜੇ ਕਰਪਟ ਸਨ ਤੇ ਉਹਨਾਂ ਦੇ ਜਿਹੜੇ ਉਹਨਾਂ ਨੇ ਪੈਸੇ ਲੈ ਕੇ ਬੰਦੇ ਲਾਏ ਸਨ। ਅੱਛਾ, ਹੁਣ ਤੁਹਾਨੂੰ 3-4 ਬੰਦੇ ਦੱਸਦੇ ਨੇ ਜਿਹੜੇ ਉਸਮਾਨ ਬੁਜ਼ਦਾਰ ਸਾਹਿਬ ਦੇ ਲਾਗੇ ਸਨ, ਉਹਨਾਂ ਦਾ ਜ਼ਰਾ ਤੁਸੀਂ ਹਿਸਾਬ ਲਾਉਣਾ। ਇੱਕ ਤਾਂ ਆਮਰ ਕਰੀਮ ਸਾਹਿਬ ਸਨ। ਆਮਰ ਕਰੀਮ ਸਾਹਿਬ ਬੁਜ਼ਦਾਰ ਸਾਹਿਬ ਦੇ ਤੁਸੀਂ ਇਹੀ ਸਮਝੋ ਵੀ ਰਾਈਟ ਹੈਂਡ ਹੀ ਉਹਨਾਂ ਨੂੰ ਸਮਝੋ। ਉਹ ਚੀਫ ਮਿਨਿਸਟਰ ਆਫਿਸ ਦੇ ਵਿੱਚ ਜਿਹੜੇ ਨੇ ਉਹ ਕੰਮ ਕਰਦੇ ਸਨ ਬੁਜ਼ਦਾਰ ਸਾਹਿਬ ਦੇ ਨਾਲ, ਔਰ ਉਹ ਆਪਣਾ ਉੱਥੇ ਮਿਹਨਤ ਕਰਦੇ ਸਨ, ਜ਼ਾਹਿਰ ਬਿਊਰੋਕਰੇਟ ਨੇ, ਤੇ ਬੁਜ਼ਦਾਰ ਸਾਹਿਬ ਉਹਨਾਂ 'ਤੇ ਬੜਾ ਇਤਬਾਰ ਕਰਦੇ ਸਨ। ਹੁਣ ਜਿਹੜੇ ਆਮਰ ਕਰੀਮ ਸਾਹਿਬ ਨੇ ਉਹਨਾਂ ਨੂੰ ਸਾਊਥ ਪੰਜਾਬ 'ਚ ਕਮਿਸ਼ਨਰ ਲਾਇਆ ਬਾਜੀ ਮਰੀਮ ਨੇ ਇਸ ਵੇਲੇ,
ਔਰ ਜ਼ਾਹਿਰ ਹੈ ਕਮਿਸ਼ਨਰ ਤੇ ਬਹੁਤ ਵੱਡਾ ਅਹੁਦਾ ਹੁੰਦਾ ਹੈ। ਹੁਣ ਅਗਰ ਬੁਜ਼ਦਾਰ ਸਾਹਿਬ ਕਰਪਟ ਸਨ ਤੇ ਉਹਨਾਂ ਨੇ ਕੋਈ ਕਰਪਸ਼ਨ ਜਿਹੜੀ ਹੈ ਉਹ ਮੇਰਾ ਖਿਆਲ ਕੱਲਿਆਂ ਬਹਿ ਕੇ ਤੇ ਨਹੀਂ ਕਰ ਲੈਣੀ, ਕਿਸੇ ਦੇ ਥਰੂ ਹੀ ਕਰਨੀ ਹੁੰਦੀ ਹੈ। ਅੱਛਾ, ਬੁਜ਼ਦਾਰ ਸਾਹਿਬ ਦੇ ਜਿਹੜੇ PSO ਸਨ, ਕੈਪਟਨ ਸਾਹਿਬ ਇੱਕ, ਉਹ ਇਸ ਵੇਲੇ ਮਰੀਮ ਸਾਹਿਬ ਦੇ PSO ਨੇ। PSO ਹੁੰਦਾ ਜਿਹੜਾ ਡਾਇਰੀ ਫੜ ਕੇ 24 ਘੰਟੇ ਤੁਹਾਡੇ ਨਾਲ ਫਿਰਦਾ ਹੈ। ਅੱਛਾ, ਉਹ ਹੁਣ ਜਿਹੜਾ PSO ਬੁਜ਼ਦਾਰ ਸਾਹਿਬ ਦਾ ਸੀ, ਉਹ ਹੀ PSO ਜਿਹੜਾ ਹੈ ਉਹ ਮਰੀਮ ਨਵਾਜ਼ ਸਾਹਿਬਾ ਦਾ। ਅੱਛਾ, ਫਿਰ ਇਹ ਹੁਣ ਤੁਸੀਂ ਹਿਸਾਬ ਲਾਉਂਦੇ ਜਾਓ ਨਾ ਜ਼ਰਾ, ਕਿ ਮਰੀਮ ਸਾਹਿਬਾ ਦਾ ਜਿਹੜਾ ਬੁਜ਼ਦਾਰ ਸਾਹਿਬ ਦੇ ਸੈਕਟਰੀਏਟ ਦਾ ਚੀਫ ਮਿਨਿਸਟਰ ਆਫਿਸ ਦਾ ਸਾਰਾ ਕੰਮ ਵੇਖਦੇ ਸਨ ਉਹ ਆਮਿਰ ਕਰੀਮ ਸਾਹਿਬ ਸਨ। ਉਹ ਬਾਜੀ ਮਰੀਮ ਨੇ ਆਪਣੇ ਕਮਿਸ਼ਨਰ ਸਾਹਿਬ ਲਾਏ ਨੇ। ਜਿਹੜੇ ਬੁਜ਼ਦਾਰ ਸਾਹਿਬ ਦੇ ਕੈਪਟਨ ਅਲੀ ਨਾਮੀ ਉਹਨਾਂ ਦੇ ਜਿਹੜੇ PSO ਸਨ ਬੁਜ਼ਦਾਰ ਸਾਹਿਬ ਦੇ, ਉਹ ਬਾਜੀ ਮਰੀਮ ਦੇ ਵੀ ਉਹੀ PSO ਨੇ। ਅੱਛਾ, ਫਿਰ ਅੱਗੇ ਵੇਖੋ, ਜਿਹੜੇ ਬੁਜ਼ਦਾਰ ਸਾਹਿਬ ਦੇ ਆਪਣਾ ਇਲਾਕਾ ਜਿਹੜਾ ਉਹਨਾਂ ਦਾ ਸਾਊਥ ਪੰਜਾਬ ਹੈ, ਉੱਥੋਂ ਦੇ ਐਡੀਸ਼ਨਲ ਚੀਫ ਸੈਕਟਰੀ ਜਿਹਨਾਂ ਨੂੰ ਲਾਇਆ ਸੀ, ਔਰ ਉਸ ਤੋਂ ਪਹਿਲਾਂ ਹੈਲਥ ਸੈਕਟਰੀ ਲਾਇਆ ਸੀ ਬੁਜ਼ਦਾਰ ਸਾਹਿਬ ਨੇ ਉਹਨਾਂ ਨੂੰ, ਉਸ ਤੋਂ ਪਹਿਲਾਂ ਉਹਨਾਂ ਨੂੰ ਕਮਿਸ਼ਨਰ ਗੁਜਰਾਂਵਾਲਾ ਲਾਇਆ ਸੀ, ਜ਼ਾਹਿਦ ਜ਼ਮਾਨ ਸਾਹਿਬ ਦੀ ਗੱਲ ਕਰਦੇ ਹਾਂ, ਉਹ ਇਸ ਵੇਲੇ ਮਰੀਮ ਸਾਹਿਬਾ ਦੇ ਚੀਫ ਸੈਕਟਰੀ ਨੇ। ਤੇ ਫਿਰ ਮੈਨੂੰ ਦੱਸੋ ਵੀ ਬੁਜ਼ਦਾਰ ਸਾਹਿਬ ਨੇ ਕਿਹੜੀ ਕਰਪਸ਼ਨ ਕੀਤੀ ਹੈ? ਜੇ ਉਹਨਾਂ ਕਰਪਸ਼ਨ ਕੀਤੀ ਹੈ ਤਾਂ ਫਿਰ ਮਰੀਮ ਸਾਹਿਬਾ ਵੀ ਉਹੀ ਕਰਪਸ਼ਨ ਕਰ ਰਹੇ ਨੇ, ਕਿਉਂਕਿ ਇਹਨਾਂ ਬੰਦਿਆਂ ਦੇ ਥਰੂ ਹੀ ਕਰਪਸ਼ਨ ਕਰਨੀ ਸੀ ਨਾ। ਚਲੋ ਕੋਈ ਇੱਕ ਅੱਧਾ ਹੋਰ ਹੋਏਗਾ ਬੁਜ਼ਦਾਰ ਸਾਹਿਬ ਦਾ, ਮੁਖਤਲਿਫ ਹੋਏਗਾ, ਲੇਕਿਨ ਮੇਨ ਬੰਦੇ ਤੇ ਹੀ ਨੇ ਨਾ। ਇੱਕ ਤੁਸੀਂ ਇਹਦੇ 'ਚ ਕਹਿ ਲਓ ਕਿ ਪ੍ਰਿੰਸੀਪਲ ਸੈਕਟਰੀ ਹੁੰਦਾ ਹੈ, ਲੇਕਿਨ ਆਮਿਰ ਕਰੀਮ ਸਾਹਿਬ ਪ੍ਰੀਟੀ ਮੱਚ ਪ੍ਰਿੰਸੀਪਲ ਸੈਕਟਰੀ ਵਾਲੇ ਹੀ ਕੰਮ ਕਰ ਰਹੇ ਸਨ, ਕਿਉਂਕਿ ਉਹ ਬੁਜ਼ਦਾਰ ਸਾਹਿਬ ਦੇ ਸੈਕਟਰੀਏਟ ਸਨ। ਅਤੇ ਮੈਨੂੰ ਫਿਰ ਦੱਸੋ ਵੀ ਜਿਹੜੇ ਬੰਦੇ ਜਾਣਦੇ ਨੇ ਗਵਰਨੈਂਸ ਦੇ ਮਾਡਲ ਨੂੰ ਜਾਂ ਚੀਫ ਮਿਨਿਸਟਰ ਦਾ ਆਫਿਸ ਕਿਵੇਂ ਕੰਮ ਕਰਦਾ ਹੈ, ਅਗਰ PSO ਵੀ ਲੱਭ ਕੇ ਉਹੀ ਲਿਆਂਦਾ ਗਿਆ, ਅਗਰ ਜਿਹੜੇ ਪ੍ਰਿੰਸੀਪਲ ਸੈਕਟਰੀ ਦੇ ਤੌਰ 'ਤੇ ਤਕਰੀਬਨ ਕੰਮ ਕਰਦੇ ਸਨ ਆਮਿਰ ਸਾਹਿਬ, ਉਹ ਵੀ ਲੱਭ ਕੇ ਲਾਏ ਗਏ ਨੇ ਆਲਾ ਪੋਜੀਸ਼ਨ 'ਤੇ, ਅਗਰ ਉਹਨਾਂ ਦੇ ਜਿਹੜੇ ਕਰੀਬੀ ਤਰੀਨ ਸੈਕਟਰੀ ਸਨ ਜਾਂ ਉਹਨਾਂ ਦੇ ਐਡੀਸ਼ਨਲ ਚੀਫ ਸੈਕਟਰੀ ਸਨ ਉਹਨਾਂ ਨੂੰ ਚੀਫ ਸੈਕਟਰੀ ਲਾਇਆ ਗਿਆ, ਤਾਂ ਫਿਰ ਗੱਲ ਤਾਂ ਪਿਛਲੇ ਪਾਸੇ ਕੋਈ ਨਹੀਂ ਰਹਿ ਗਈ, ਬਸ ਬਾਜੀ ਮਰੀਮ ਹੀ ਬਹਿ ਗਈ ਹੈ ਬੁਜ਼ਦਾਰ ਸਾਹਿਬ ਦੇ ਥਾਂ 'ਤੇ। ਅਤੇ ਸਾਡੇ ਲਈ ਵੀ ਇਹੀ ਗੱਲ ਹੈ, ਬਹਰਹਾਲ ਬੁਜ਼ਦਾਰ ਸਾਹਿਬ ਨੂੰ ਵੀ ਸੋਚਣਾ ਚਾਹੀਦਾ। ਵੈਸੇ ਸੋਚਣਾ ਤਾਂ ਸਾਨੂੰ ਚਾਹੀਦਾ ਸੀ, ਉਹਨਾਂ ਨੇ ਕੀ ਸੋਚਣਾ। ਉਸ ਵੇਲੇ ਸਮਝ ਨਹੀਂ ਸੀ ਆਉਂਦੀ ਕਿ ਉਹਨਾਂ ਦੇ ਇਰਦ ਗਿਰਦ ਦੇ ਲੋਕ ਜਿਹੜੇ ਨੇ ਉਹ ਸਾਨੂੰ PTI ਵਾਲਿਆਂ ਨੂੰ ਐਡਾ ਟਫ ਟਾਈਮ ਕਿਉਂ ਦਿੰਦੇ ਸਨ। ਅਤੇ ਹੁਣ ਇਹੀ ਸਮਝ ਆਈ ਹੈ ਵੀ ਉਹ ਅਸਲ 'ਤੇ ਹਕੂਮਤ ਨੂਨ ਦੀ ਸੀ, ਬਿਊਰੋਕਰੇਟ ਸਾਰੇ ਨੂਨ ਦੇ ਸਨ, ਅਤੇ ਸਿਰਫ ਬੁਜ਼ਦਾਰ ਸਾਹਿਬ ਬੈਠੇ ਸਨ ਅਤੇ ਉਹਨਾਂ ਦੇ ਨਾਲ ਅਸੀਂ ਜਿਹੜੇ ਉਹ PTI ਵਾਲੇ ਜਿਹੜੇ ਸਨ, ਲੇਕਿਨ ਬੁਜ਼ਦਾਰ ਸਾਹਿਬ ਨੇ ਲੱਭ ਕੇ ਬੰਦੇ ਨੂਨ ਦੇ ਹੀ ਭਾਏ ਸਨ, ਜਿਹੜੇ ਹੁਣ ਬਾਜੀ ਮਰੀਮ ਦੇ ਨਾਲ ਭਾਏ ਨੇ। ਇਸੇ ਲਈ ਬੁਜ਼ਦਾਰ ਸਾਹਿਬ ਨੂੰ ਤੁਸੀਂ ਗੌਰ ਕੀਤਾ ਕੋਈ ਹੱਥ ਵੀ ਨਹੀਂ ਪਾ ਰਿਹਾ ਅਤੇ ਬੁਜ਼ਦਾਰ ਸਾਹਿਬ ਦੇ ਬਾਰੇ ਕੋਈ ਗੱਲ ਵੀ ਨਹੀਂ ਹੁੰਦੀ, ਕਿਉਂਕਿ ਮੈਨੂੰ ਤਾਂ ਇਹ ਲੱਗਦਾ ਹੈ ਕਿ ਉਹ ਜਿਵੇਂ ਆਂਦੇ ਨਾ ਗੋਰਬਾਚੌਫ ਜਿਹੜਾ ਉਹ ਫਲਾਣੇ ਦਾ ਬੰਦਾ ਸੀ, ਮੈਨੂੰ ਤਾਂ ਇਹੀ ਲੱਗਦਾ ਵੀ ਬੁਜ਼ਦਾਰ ਸਾਹਿਬ ਵੀ ਇਹਨਾਂ ਦੇ ਨਾਲ ਬਿਲਕੁਲ ਮੁਕੰਮਲ ਕੜੀਕੀ ਦੇ ਵਿੱਚ ਸਨ ਅਤੇ ਉਹਨਾਂ ਨੇ ਇਹਨਾਂ ਨਾਲ ਰਲ ਮਿਲ ਕੇ ਹੀ ਕੰਮ ਕੀਤਾ ਸਾਰਾ। ਇਹ ਹੁਣ ਜ਼ਾਹਿਰ ਤਾਸਰ ਹੀ ਆਉਂਦਾ ਇਹਦੇ 'ਚ, ਹੋਰ ਅਸੀਂ ਕੀ ਕਹਿ ਸਕਦੇ, ਕਿਉਂਕਿ ਸਾਰੀ ਦੁਨੀਆ ਦੇ ਉੱਤੇ ਔਖਾ ਵੇਲਾ ਹੈ। ਬੁਜ਼ਦਾਰ ਸਾਹਿਬ ਇਸ ਵੇਲੇ ਵੀ ਅੰਬ ਠੰਡੇ ਕਰਕੇ ਕਦੀ ਉਹ ਖਾ ਰਹੇ ਨੇ ਆਪਣੇ ਇਲਾਕੇ 'ਚ, ਅਤੇ ਕਦੀ ਉਹ ਸੰਜਰਾਨੀ ਸਾਹਿਬ ਦੇ ਨਾਲ ਉੱਥੇ ਬਲੋਚਿਸਤਾਨ ਦੇ ਵਿੱਚ ਮਾਈਨਿੰਗ ਅਤੇ ਪਤਾ ਨਹੀਂ ਕਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਅਤੇ ਲੱਗੀਆਂ ਨੇ ਮੌਜਾਂ, ਇਹੀ ਕਿਹਾ ਜਾ ਸਕਦਾ। ਲੇਕਿਨ ਇਹ ਵੇਖ ਲਓ ਇਹਨਾਂ ਦੀਆਂ ਗੱਲਾਂ ਜਿਹੜੀਆਂ ਆਉਂਦੇ ਨੇ ਵੀ ਬੜੀ ਕਰਪਸ਼ਨ ਹੋ ਗਈ, ਹੁਣ ਆਪਣੇ ਕੋਲ ਇਹਨਾਂ ਕੋਲ ਸਾਰੇ ਉਹੀ ਲੋਕ ਨੇ। ਅੱਛਾ ਜੀ, ਅੱਗੋਂ ਅਜ਼ਮਾ ਬੁਖਾਰੀ ਸਾਹਿਬਾ, ਉਹਨਾਂ ਦਾ ਅਸੀਂ ਟਵਿੱਟਰ ਦੇ ਉੱਤੇ ਫਿਰ ਇੱਕ ਕਲਿੱਪ ਵੇਖਿਆ ਜਿਹਦੇ 'ਚੋਂ ਆਉਂਦੇ ਨੇ ਕਿ ਪੀਪਲਜ਼ ਪਾਰਟੀ 'ਚ ਰੇਸ ਲੱਗੀ ਹੈ, ਪ੍ਰੈਸ ਕਾਨਫਰੰਸ 'ਤੇ ਬਿਆਨਾਤ ਦੇ ਰਹੇ ਨੇ, ਦੂਜੇ ਪਾਸੇ ਮੈਂ ਕੱਲੀ ਨਿਹੱਤੀ ਵਿਚਾਰੀ, ਅੱਲਾ ਹੀ ਖੈਰ ਕਰੇ। ਜੇ ਬਾਜੀ ਤੂੰ ਵੀ ਕੱਲੀ ਅਤੇ ਨਿਹੱਤੀ ਅਤੇ ਵਿਚਾਰੀ ਹੈ, ਅਤੇ ਫਿਰ ਅੱਲਾ ਹੀ ਖੈਰ ਕਰੇ। ਨਾਲ ਉਹ ਤੁਸੀਂ ਤਾਂ ਰੱਖ ਲੈਣਾ ਆਰਾਮ ਦੇ ਨਾਲ ਬਾਬਾ ਜੀ ਦਾ ਠੁੱਲੂ। ਤੁਸੀਂ ਸਾਨੂੰ ਦੱਸਿਆ ਵੀ ਉਹ ਕੋਈ ਭੈੜੀ ਸ਼ੈ ਨਹੀਂ ਬਾਬਾ ਜੀ ਦਾ ਠੁੱਲੂ। ਬਾਜੀ ਨੇ ਦੱਸਿਆ, ਮੈਂ ਪਿਛਲੇ ਦਿਨੋਂ ਵੀਲਾਗ ਦੇ ਵਿੱਚ ਆਪਣਾ ਇੱਕ ਟਵੀਟ ਕੀਤਾ ਕਿ ਬਾਜੀ ਪੰਜਾਬੀ 'ਚ ਬਾਬਾ ਜੀ ਦਾ ਠੁੱਲੂ ਜਿਹੜਾ ਉਹ ਕੋਈ ਚੰਗਾ ਲਫ਼ਜ਼ ਨਹੀਂ ਹੈ। ਇਹ ਹੁਣ ਤੁਹਾਨੂੰ ਫਿਰ ਮਾਯੂਬ ਲੱਗ ਰਿਹਾ ਹੋਏਗਾ, ਮੈਂ ਨਹੀਂ ਇਸਤੇਮਾਲ ਕੀਤਾ, ਇਹਨਾਂ ਨੇ ਆਪੇ ਇਸਤੇਮਾਲ ਕੀਤਾ ਸੀ। ਅਤੇ ਹੁਣ ਤੁਸੀਂ ਕੱਲੀ ਨਿਹੱਤੀ ਵਿਚਾਰੀ ਕਿਉਂ? ਤੁਸੀਂ ਤਾਂ ਸਾਨੂੰ ਦੱਸਿਆ, ਚਲੋ ਹੋ ਸਕਦਾ, ਮੈਨੂੰ ਤਾਂ ਇਹ ਲੱਗਦਾ ਕਿ ਮੇਰੀ ਪੰਜਾਬੀ ਤੁਹਾਡੇ ਤੋਂ ਬਹੁਤ ਬਿਹਤਰ ਹੈ, ਮੈਨੂੰ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਤੁਹਾਡੀ ਪੰਜਾਬੀ ਮੇਰੇ ਤੋਂ ਵੀ ਚੰਗੀ ਹੋਵੇ, ਚਲੋ ਅਸੀਂ ਤੁਹਾਡੇ ਕੋਲ ਸਬਕ ਪੜ੍ਹ ਲੈਂਦੇ, ਜਾਂ ਤਾਂ ਕਿਸੇ ਨੂੰ ਸਬਕ ਪੜ੍ਹਾ ਦੇਣਾ ਚਾਹੀਦਾ ਜਾਂ ਕਿਸੇ ਕੋਲ ਪੜ੍ਹ ਲੈਣਾ ਚਾਹੀਦਾ। ਹੁਣ ਬਾਜੀ ਜੀ ਤੁਸੀਂ ਦੱਸਿਆ ਵੀ ਬਾਬਾ ਜੀ ਦਾ ਠੁੱਲੂ ਜਿਹੜਾ ਉਹ ਬੜੀ ਚੰਗੀ ਗੱਲ ਹੈ, ਬੜੀ ਕੋਈ ਚੰਗੀ ਸ਼ੈ ਦਾ ਨਾਂ ਹੈ, ਅਤੇ ਤੁਸੀਂ ਭੈਣ ਮੇਰੀ ਇੰਜ ਕਰਿਆ ਕਰੋ ਵੀ ਕੱਲੀ ਨਿਹੱਤੀ 'ਚ ਬੈਠੇ ਰਹਿਣਾ ਹੈ, ਤੁਸੀਂ ਜਨਾਬ ਨਾਲ ਜਿਹੜਾ ਮੇਜ਼ 'ਤੇ ਬਾਬਾ ਜੀ ਦਾ ਠੁੱਲੂ ਰੱਖ ਲਿਆ ਕਰੋ, ਮਤਲਬ ਉਹਦਾ ਕੋਈ ਮਾਡਲ ਸ਼ਾਡਲ ਜਿਹੜੀ ਵੀ ਚੀਜ਼ ਉਹ ਰੱਖ ਕੇ, ਜਿਹੜੀ ਵੀ ਚੰਗੀ ਸ਼ਾਇਦ ਤੁਸੀਂ ਸਾਨੂੰ ਦੱਸ ਰਹੇ ਸੋ ਔਰ ਮੈਨੂੰ ਕਹਿ ਰਹੇ ਸੋ ਵੀ ਮੈਂ ਬੜੀਆਂ ਭੈੜੀਆਂ ਗੱਲਾਂ ਕਰਦਾ, ਤੁਸੀਂ ਮਿਹਰਬਾਨੀ ਕਰਕੇ ਇਕੱਲਿਆਂ ਨਾ ਕਰਿਆ ਕਰੋ ਇਹ ਕੰਮ। ਤੁਸੀਂ ਜਿਹੜੀ ਔਰ ਦੂਸਰਾ ਤੁਸੀਂ ਤਾਂ ਦੱਸ ਦਿਓ ਵੀ ਸਾਰਿਆਂ ਦੀਆਂ ਮਾਵਾਂ ਨੰਗੀਆਂ ਫਿਰਦੀਆਂ ਨੇ ਜਿਹੜੀਆਂ ਤੁਹਾਡੇ 'ਤੇ ਤਨਕੀਦ ਕਰਦੇ ਨੇ, ਅਤੇ ਬਜਾਏ ਇਸ ਦੇ ਕਿ ਤੁਸੀਂ ਲੋਕਾਂ ਦੀਆਂ ਮਾਵਾਂ ਤੱਕ ਕੱਪੜੋ, ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਅਤੇ ਬਾਬਾ ਜੀ ਦਾ ਠੁੱਲੂ ਇਕੱਠੇ ਬਹਿ ਕੇ ਜਿਹੜੇ ਨੇ ਉਹ ਮਾਸ਼ਾਅੱਲਾ ਪ੍ਰੈਸ ਕਾਨਫਰੰਸ ਕਰੋ ਅਤੇ ਦੁਨੀਆ ਨੂੰ ਦੱਸੋ ਵੀ ਪੰਜਾਬ ਦੇ ਵਿੱਚ ਹੋ ਕੀ ਰਿਹਾ। ਅੱਛਾ ਜੀ, ਅੱਗੇ ਚੱਲਦੇ ਹਾਂ ਜ਼ਰਾ। ਸ਼ਰਜੀਲ ਮੇਮਨ ਸਾਹਿਬ ਅਤੇ ਉੱਧਰੋਂ ਪੀਪਲਜ਼ ਪਾਰਟੀ ਵਾਲੇ ਪਾਸਿਓਂ ਪੈ ਗਏ ਨੇ ਇਹਨਾਂ ਨੂੰ, ਅਤੇ ਇੱਧਰੋਂ ਅਜ਼ਮਾ ਬੁਖਾਰੀ ਸਾਹਿਬਾ ਅਤੇ ਵਿੱਚ ਹੀ ਸ਼ੈਲਾ ਰਜ਼ਾ ਸਾਹਿਬਾ ਵੀ ਆ ਗਏ ਨੇ, ਉਹਨਾਂ ਨੇ ਮਾਨੋ ਬਿੱਲੀ ਆਖ ਦਿੱਤਾ। ਇਹ ਸਾਰਾ ਜਿਹੜਾ ਕੜਮੈਸ 4-5 ਦਿਨ ਦਾ ਪਿਆ ਤੁਹਾਨੂੰ ਦੱਸਿਆ,
ਇਹ ਮੈਂ ਬਾਰ-ਬਾਰ ਤੁਹਾਨੂੰ ਦੱਸ ਰਿਹਾ ਵੀ ਸਾਰੀ ਨੂਰਾ ਕੁਸ਼ਤੀ ਹੈ, ਕੋਈ ਇਹਨਾਂ ਦੀ ਲੜਾਈ ਨਹੀਂ ਆਪੋ 'ਚ, ਇਸ ਵਿੱਚੋਂ ਬਿਲਕੁਲ ਘਿਓ ਸ਼ੱਕਰ ਨੇ। ਇਹਨਾਂ ਨੂੰ ਹੁਣ ਚੌਧਰੀ ਸਾਹਿਬ ਨੇ ਪੱਟੀ ਪੜ੍ਹਾਈ ਹੈ ਵੀ ਤੁਹਾਡੇ ਕੋਲੋਂ ਹੋਰ ਕੰਮ ਕੋਈ ਨਹੀਂ ਹੋਣਾ, ਤੁਸੀਂ ਇੱਕ ਦੂਜੇ ਨਾਲ ਝੂਠਾ ਲੜ ਪਾਓ ਅਤੇ ਪੰਜਾਬ ਅਤੇ ਸਿੰਧ ਦੀ ਲੜਾਈ ਪਾ ਦਿਓ, ਸੁਬਾਈਅਤ ਦੀ ਲੜਾਈ ਪਾ ਦਿਓ। ਇਸ ਲਈ ਹੁਣ ਤੁਹਾਨੂੰ ਮੇਰਾ ਪੰਜਾਬ ਵਿੱਚ ਹੁਣ ਹਸਨ ਮੁਰਤਜ਼ਾ ਸਾਹਿਬ ਵੀ ਆ ਗਏ ਨੇ, ਆਉਂਦੇ ਨੇ ਚਾਚੇ ਭਤੀਜੀ ਦੀ ਆਪਸ ਦੀ ਲੜਾਈ ਹੈ ਅਤੇ ਸਾਨੂੰ ਪੀਪਲਸ ਪਾਰਟੀ ਨੂੰ ਵਿੱਚ ਐਵੇਂ ਲਈ ਆਉਂਦੇ ਨੇ। ਇਹ ਨਹੀਂ ਜਨਾਬ, ਤੁਹਾਡੀ ਸਾਰਿਆਂ ਦੀ ਆਪਸ ਦੇ ਵਿੱਚ ਸਾਰੀ ਠੀਕ ਹੈ, ਤੁਸੀਂ ਆਵਾਮ ਨੂੰ ਹੀ ਸਾਰੇ ਬੁੱਧੂ ਬਣਾ ਰਹੇ ਹੋ, ਲੇਕਿਨ ਆਵਾਮ ਵੀ ਐਡੀ ਬੇਵਕੂਫ ਨਹੀਂ, ਆਵਾਮ ਨੂੰ ਹੁਣ ਸਾਰੀ ਗੱਲ ਸਮਝ ਹੈ ਵੀ ਮਾਮਲਾ ਹੈ ਕੀ। ਅੱਛਾ ਜੀ, ਹਬੀਬ ਅਕਰਮ ਸਾਹਿਬ ਕਹਿੰਦੇ ਨੇ ਕਿ ਕਿਸੇ ਨੇ ਮੈਨੂੰ ਬੜਾ ਅੱਛਾ ਪੈਗਾਮ ਭੇਜਿਆ, ਕਿਸੇ ਨੇ ਕਿਹਾ ਵੀ ਅੱਲਾ ਦਾ ਸ਼ੁਕਰ ਹੈ ਗੁਜ਼ਰੇ ਵਕਤਾਂ ਦੇ ਵਿੱਚ ਪੜ੍ਹ ਲਿਖ ਲਿਆ, ਅੱਲਾ ਦਾ ਸ਼ੁਕਰ ਹੈ ਜਿਹੜੇ ਗੁਜ਼ਰੇ ਵਕਤ ਨੇ ਉਹਨਾਂ ਦੇ ਵਿੱਚ ਹੀ ਸਕੂਲ ਕਾਲਜ ਪੜ੍ਹ ਲਿਖ ਲਿਆ, ਵਰਨਾ ਅੱਜ ਪੜ੍ਹ ਰਹੇ ਹੁੰਦੇ ਤੇ ਕਾਇਦੇ ਆਜ਼ਮ ਦੇ 14 ਨਕਾਤ ਦੇ ਨਾਲ ਟਰੰਪ ਦੇ 21 ਨਕਾਤ ਵੀ ਯਾਦ ਕਰਨੇ ਪੈਣੇ ਸੀ। ਔਰ ਇਹ ਸੋਚੋ ਵੀ 21 ਨਕਾਤ ਇਹ ਹਬੀਬ ਅਕਰਮ ਸਾਹਿਬ ਤੁਸੀਂ ਯਾਦ ਕਰ ਲੈਂਦੇ ਔਰ ਪਰਚੇ 'ਚ ਲਿਖ ਦਿੰਦੇ, ਅਤੇ ਅੱਗੋਂ ਸਾਗਡਾਰ ਸਾਹਿਬ ਨੇ ਕਹਿਣਾ ਸੀ ਇਹ ਸਾਡੇ ਨਕਾਤ ਨਹੀਂ। ਤੁਸੀਂ ਪੁੱਛਣਾ ਸੀ ਵੀ ਜਨਾਬ ਤੁਹਾਡੇ ਵਾਲੇ ਕਿਹੜੇ ਨੇ, ਉਹਨਾਂ ਕਹਿਣਾ ਉਹ ਸਾਨੂੰ ਵੀ ਨਹੀਂ ਪਤਾ ਸਾਡੇ ਵਾਲੇ ਕਿਹੜੇ ਨੇ। ਅਤੇ ਫਿਰ ਟਰੰਪ ਵਾਲੇ ਕਿਹੜੇ ਨੇ, ਉਹਨਾਂ ਨੇ ਕਹਿਣਾ ਉਹ ਸਾਨੂੰ ਵੀ ਨਹੀਂ ਪਤਾ, ਅਤੇ ਤੁਸੀਂ ਫੇਲ ਹੋ ਜਾਣਾ ਸੀ ਪਰਚੇ 'ਚੋਂ, ਇਹਨਾਂ ਨੇ ਫਿਰ ਪਾਸ ਹੋ ਜਾਣਾ ਸੀ। ਇਹ ਜਨਾਬ ਰੌਲਾ ਸਿਰਫ ਇੰਨਾ ਨਹੀਂ ਕਿ ਇਹ ਅੱਜ ਦੇ ਜ਼ਮਾਨੇ 'ਚ ਤੁਹਾਨੂੰ ਟਰੰਪ ਦੇ 21 ਨਕਾਤ ਵੀ ਯਾਦ ਕਰਨੇ ਪੈਣੇ ਸੀ। ਰੌਲਾ ਇਹ ਹੈ ਵੀ ਤੁਸੀਂ ਯਾਦ ਕਰ ਵੀ ਲੈਂਦੇ, ਤੁਸੀਂ ਫਿਰ ਵੀ ਫੱਦੇ ਜਾਣਾ ਸੀ, ਕਿਉਂਕਿ ਪਤਾ ਨਹੀਂ ਸੀ ਲੱਗਣਾ ਨਕਾਤ ਹੈ ਕਿਹੜੇ ਨੇ। ਅੱਛਾ ਜੀ, ਅੱਗੋਂ ਅਡਿਆਲਾ ਜੇਲ੍ਹ ਦੇ ਸਾਹਮਣੇ ਬਾਨੀ PTI ਦੀ ਸਾਲਗਿਰਾ ਮਨਾਉਣ ਵਾਲੇ 7 ਕਾਰਕੁਨ ਗ੍ਰਿਫਤਾਰ ਕਰ ਲਏ। ਬੱਲੇ ਹੋ ਸ਼ੇਰ ਬੱਗਿਓ, ਕਦੇ ਬੇਸ਼ਰਮੀ ਤੁਸੀਂ ਜਿਹੜੀ ਹੈ ਉਹ ਨਾ ਛੱਡਿਓ। ਮੇਰਾ ਮਤਲਬ ਹੈ ਕਿ ਹਮੇਸ਼ਾ ਚੁੱਕ ਕੇ ਰੱਖਿਓ ਕੰਮ ਨੂੰ। ਇਸੇ ਤਰੀਕੇ ਨਾਲ ਇੱਕ ਖਾਤੂਨ ਨੇ GPO ਚੌਕ ਮਰੀ ਦੇ ਵਿੱਚ ਇਮਰਾਨ ਖਾਨ ਸਾਹਿਬ ਦੀ ਸਾਲਗਿਰਾ ਦਾ ਕੇਕ ਕੱਟਿਆ ਅਤੇ ਉਹਨੂੰ ਉੱਤੇ ਗ੍ਰਿਫਤਾਰ ਕਰ ਲਿਆ। ਉੱਤੋਂ ਆਉਂਦੇ ਨੇ ਸਾਨੂੰ ਇਮਰਾਨ ਖਾਨ ਤੋਂ ਕੋਈ ਫਿਕਰ ਨਹੀਂ, ਕੋਈ ਖਤਰਾ ਨਹੀਂ, ਨਾ ਉਹਦਾ ਨਾਂ ਚੱਲਣ ਦਿੰਦੇ ਨੇ, ਨਾ ਉਹਦੀ ਤਸਵੀਰ ਚੱਲਣ ਦਿੰਦੇ ਨੇ। ਜੇ ਉਹਦੇ ਵਾਸਤੇ ਕੋਈ ਕੇਕ ਕੱਟੇ ਤਾਂ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਨੇ। ਮੇਰੀ ਸਮਝ ਤੋਂ ਬਾਹਰ ਹੈ ਵੀ ਹਜੇ ਵੀ ਜੇ ਤੁਹਾਨੂੰ ਡਰ ਨਹੀਂ ਹੈ ਤਾਂ ਫਿਰ ਡਰ ਤੁਹਾਨੂੰ ਕਿਹਦੇ ਕੋਲੋਂ ਹੋਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਾਡੇ ਸਲੀਮ ਬੁਖਾਰੀ ਸਾਹਿਬ ਨੇ, ਬੜੇ ਮਾਸ਼ਾਅੱਲਾ ਸੋਹਣੇ ਸੁਨੱਖੇ ਖੂਬਸੂਰਤ ਹੈਂਡਸਮ, ਮੇਰਾ ਖਿਆਲ ਇਹੋ ਜਿਹਾ ਪੁੱਤਰ ਮਾਂ ਨੇ ਪਾਕਿਸਤਾਨ 'ਚ ਜੰਮਿਆ ਹੀ ਕੋਈ ਨਹੀਂ। ਸਲੀਮ ਬੁਖਾਰੀ ਸਾਹਿਬ ਆਂਦੇ ਨੇ ਕਿ ਦੁਨੀਆ ਭਰ ਦੇ ਵਿੱਚ JF-17 ਦੀ ਰੈਪੂਟੇਸ਼ਨ F-35 ਤੋਂ ਬਹੁਤ ਹੀ ਚੰਗੀ ਹੈ। ਸਲੀਮ ਬੁਖਾਰੀ ਸਾਹਿਬ ਭੂੰਡਾਂ ਦੀ ਗੱਲ ਨਹੀਂ ਹੋਣ ਡਈ, ਇਹ ਫਾਈਟਰ ਪਲੇਨਸ ਦੀ ਗੱਲ ਹੋਣ ਡਈ। ਜਨਾਬ ਤੁਸੀਂ ਭੂੰਡ ਲੜਾਇਆ ਕਰੋ, ਤੁਹਾਡੀ ਮਿਹਰਬਾਨੀ ਹੈ, ਤੁਸੀਂ ਕਾਲੇ ਭੂੰਡ ਫੜੋ ਦੋ, ਉਹਨਾਂ ਨੂੰ ਆਪੋ 'ਚ ਲੜਾਓ, ਇੱਕ ਦੇ ਉੱਤੇ F-35 ਲਿਖ ਲਓ, ਇੱਕ ਤੇ JF-17 ਲਿਖ ਲਓ। ਮੈਂ ਨਹੀਂ ਆਂਦਾ ਵੀ J-17 ਮਾੜਾ ਹੈ, ਮੈਂ ਨਹੀਂ ਆਂਦਾ F-35। ਵੀਰ ਮੇਰੇ ਤੈਨੂੰ ਕੀ ਪਤਾ ਹੈ, ਤੂੰ ਇਹ ਦੱਸ ਵੀ 2 ਸਟ੍ਰੋਕ ਰਕਸ਼ਾ ਚੰਗਾ ਹੁੰਦਾ ਜਾਂ 4 ਸਟ੍ਰੋਕ, ਸਮਝਦੇ ਹੋ ਨਾ? ਕਿਉਂਕਿ ਤੁਸੀਂ ਮੋਟਰਸਾਈਕਲ 'ਤੇ ਜਦੋਂ ਫਿਰਦੇ ਰਹੇ ਜੇ 2 ਸਟ੍ਰੋਕ ਦੇ ਪਿੱਛੇ, ਤੇ ਜੋ ਫਿਰ ਉਹਨੇ ਤੁਹਾਡਾ ਹਾਲ ਕੀਤਾ ਆਲੂਦਗੀ ਨਾਲ, ਖੰਘ ਸ਼ੰਘ, ਮੈਂ ਉਹਦੀ ਗੱਲ ਕਰ ਰਿਹਾ, ਬਾਕੀ ਨਾ ਕਿਸੇ ਪਾਸੇ ਚਲੇ ਜਾਣਾ। ਅਤੇ ਇਹ ਮੇਰਾ ਵੀਰ ਤੁਸੀਂ ਇਹ ਦੁਨੀਆ ਨੂੰ ਦੱਸੋ ਵੀ ਰਕਸ਼ਾ ਕਿਹੜਾ ਚੰਗਾ, 2 ਸਟ੍ਰੋਕ ਜਾਂ 4 ਸਟ੍ਰੋਕ, ਸਮਝਦੇ ਹੋ ਨਾ? ਅਤੇ ਇਹ ਤੁਸੀਂ ਕਿੱਥੇ ਸਿੱਧਾ ਹੀ JF-17 F-35 ਤਜਜ਼ੀਆ ਨਿਗਾਰੀ ਦੀ ਵੀ ਵੈਸੇ ਅਖੀਰ ਹੀ ਕਰ ਦਿੰਦੇ ਹੋ ਤੁਸੀਂ। ਵੀਰ ਮੇਰੇ ਤੁਹਾਨੂੰ ਕੀ ਪਤਾ ਵੀ ਜਹਾਜ਼ ਦਾ ਇੰਜਣ ਕੀ ਹੈ, ਕਿਸ ਤਰ੍ਹਾਂ, ਮੈਨੂੰ ਵੀ ਨਹੀਂ ਪਤਾ, ਸੱਚੀ ਗੱਲ ਹੈ। ਅਸੀਂ ਕੋਈ ਦਫਾਈ ਤਜਜ਼ੀਆ ਨਿਗਾਰ ਹੈ, ਕੋਈ ਜਨਾਬ ਨੇ ਇੰਜੀਨੀਅਰਿੰਗ ਪੜ੍ਹ ਰੱਖੀ ਹੈ, ਐਰੋਨਾਟੀਕਲ, ਮਤਲਬ ਕੀ ਲੋਕਾਂ ਨੂੰ, ਉਹ ਮੈਨੂੰ ਸਮਝ ਹੈ ਵੀ ਤੁਹਾਡੇ ਸੁਣਨ ਵਾਲੇ ਵੀ ਵਿਚਾਰੇ ਅਨਪੜ੍ਹ ਹੋਣੇ ਨੇ ਜਾਂ ਕਮ ਪੜ੍ਹੇ ਲਿਖੇ ਹੋਣੇ ਨੇ ਜਾਂ ਬੇਵਕੂਫ ਬਣਾ ਲੈਂਦੇ ਹੋ, ਲੇਕਿਨ ਯਾਰ ਹੁਣ ਨਾ ਮੈਨੂੰ ਪਤਾ ਵੀ F-35 ਦੇ ਕੀ ਸਪੈਸੀਫਿਕੇਸ਼ਨਸ ਨੇ, ਨਾ ਤੁਹਾਨੂੰ ਪਤਾ ਹੈ। ਕੋਈ ਰਕਸ਼ੇ ਦੀ ਗੱਲ ਕਰੋ, ਕੋਈ ਸੁਜ਼ੂਕੀ ਯਾਮਾ ਮੋਟਰਸਾਈਕਲ ਦੀ ਕੰਪੈਰੀਜ਼ਨ ਕਰੋ, ਕੋਈ ਪੀਟਰ ਇੰਜਨ ਦੀ ਗੱਲ ਕਰੋ ਵੀ ਕਿਹੜੀ ਕੰਪਨੀ ਦਾ ਨਵਾਬ ਟੂਵਲ ਬਹੁਤਾ ਪਾਣੀ ਕੱਢਦਾ, ਕਿਹਦਾ ਘੱਟ ਕੱਢਦਾ, ਤੁਹਾਡੀ ਮਿਹਰਬਾਨੀ ਹੈ, ਉੱਥੇ ਤੱਕ ਜਾਈਦਾ। ਜਾਂ ਭੂੰਡ ਛੂੰਡ ਲੜਾਓ ਮਿਹਰਬਾਨੀ ਕਰਕੇ, ਹੁਣ ਆਪਣੇ ਆਪ ਨਾਲ ਲੜਾ ਲਿਓ, ਮੈਂ ਵੈਸੇ ਭੂੰਡ ਲੜਾਉਣ ਦੀ ਗੱਲ ਕਰਾਉਣ ਡਿਆ ਜਿਵੇਂ ਕੁੱਕੜ ਲੜਾਈ ਦੇ ਨੇ, ਮਿਹਰਬਾਨੀ ਕਰਨਾ। ਅੱਛਾ ਜੀ, ਇਹ ਗੁਜਰਾਂਵਾਲੇ ਦੇ ਵਿੱਚ ਖਵਾਤੀਨ ਨੂੰ ਦੇਖ ਕੇ ਨਾਜ਼ੇਬਾ ਹਰਕਤ ਕਰਨ ਵਾਲੇ ਦੇ ਨੇਫੇ 'ਚ ਫਿਰ ਪਿਸਤੌਲ ਚੱਲ ਗਿਆ ਅਤੇ ਨਾਜ਼ੁਕ ਆਜ਼ਾਦ ਤੋਂ ਮਹਿਰੂਮ ਹੋ ਗਿਆ। ਅੱਛਾ, ਖੁਸ਼ ਤਾਂ ਤੁਸੀਂ ਬੜੇ ਹੁੰਦੇ ਹੋ ਕਿਉਂਕਿ ਜ਼ਾਹਿਰ ਹੈ ਮਾੜਾ ਕੰਮ ਹੈ ਜਿਹੜੇ ਖਵਾਤੀਨ ਨਾਲ, ਲੇਕਿਨ ਇੱਕ ਗੱਲ ਇਹ ਜ਼ਰਾ ਵੇਖਣਾ ਵੀ ਇਹ ਮਾੜੇ ਬੰਦਿਆਂ ਦੇ ਨੇਫਿਆਂ 'ਚ ਪਿਸਤੌਲ ਚੱਲਦਾ ਹੈ। ਜਿੱਦਣ ਕਿਸੇ ਤਗੜੇ ਬੰਦੇ ਦੇ ਪੁੱਤਰ ਦੇ ਨੇਫੇ 'ਚ ਪਿਸਤੌਲ ਚੱਲਿਆ ਨਾ, ਉਦਣ ਖਬਰ ਦਿਓ। ਕਿਸੇ ਸੈਨੇਟਰ, ਕਿਸੇ MNA, ਕਿਸੇ MPA, ਕਿਸੇ ਮਿਨਿਸਟਰ, ਕਿਸੇ ਹੋਰ ਵੱਡੀ ਮਿੱਲ ਵਾਲੇ ਦੇ, ਕਿਸੇ ਜਰਨੈਲ ਦੇ ਬੱਚੇ ਦੇ ਕਿਸੇ ਨੇਫੇ 'ਚ ਪਿਸਤੌਲ ਚੱਲਿਆ ਨਾ, ਤਾਂ ਉਦਣ ਦੱਸਿਓ। ਇਹ ਪਿਸਤੌਲ ਤੁਹਾਡੇ ਨੇਫਿਆਂ 'ਚ ਹੀ ਚੱਲਣੇ ਨੇ। ਵੈਸੇ ਮੈਨੂੰ ਇਹ ਦੱਸੋ ਵੀ ਉਹ ਨੇਫੇ ਵੈਸੇ ਵੀ ਪਿਸਤੌਲ ਚਲਾਓ ਨਾ ਚਲਾਓ, ਉਹਨਾਂ ਨੇਫਿਆਂ ਦੇ ਵਿੱਚ ਪਹਿਲਾਂ ਹੀ ਇਹੀ ਹਾਲ ਹੈ, ਮਤਲਬ ਗਰੀਬ ਆਦਮੀ ਪਹਿਲਾਂ ਹੀ ਵਿਚਾਰਾ ਮਰਿਆ ਮਾਰਿਆ ਹੈ। ਲੇਕਿਨ ਇਹਨਾਂ ਨੂੰ ਦੇਖੋ, ਜਿਹੜਾ ਮਾੜਾ ਹੈ ਨਾ, ਉਹਨੂੰ ਸਜ਼ਾ ਕਿਹੜੇ ਲੈਵਲ ਦੀ ਦੇਣੀ ਹੈ, ਚੈੱਕ ਕਰੋ ਜ਼ਰਾ। ਮਤਲਬ ਉਹਨੂੰ ਇਹ ਨਹੀਂ ਜੇਲ੍ਹ 'ਚ ਪਾ ਦਿਓ, ਕੰਨ ਫੜਾ ਦਿਓ, ਉਹਨੂੰ ਕੋਈ ਉਹਦਾ ਮੂੰਹ ਕਾਲਾ ਕਰਕੇ ਕੋਈ ਛਿੱਤਰ ਪਾ ਕੇ ਉਹਦੇ ਗਲ ਦੇ ਵਿੱਚ ਉਹਨੂੰ ਫੜਾ ਦਿਓ, ਉਹ ਸਿੱਧਾ ਨੇਫੇ 'ਚ ਪਿਸਤੌਲ ਚੱਲਦਾ। ਪਰ ਮਾੜੇ ਬੰਦੇ ਦੇ ਨੇਫੇ ਦੇ ਵਿੱਚ ਜਿਹੜਾ ਹੈ ਨਾ, ਉਹ ਨੇਫਾ ਹੀ ਨਹੀਂ ਹੋਣਾ ਉਹਦਾ। ਇਹਨਾਂ ਆਖਣਾ ਜੀ ਉਹਦਾ ਨੇਫਾ ਹੀ ਨਹੀਂ ਹੁੰਦਾ, ਉਹ ਪੈਂਟਾਂ ਪਾਉਂਦੇ ਨੇ, ਉਹਨਾਂ ਦਾ ਨੇਫਾ ਹੀ ਨਹੀਂ ਹੈ, ਨੇਫੇ ਹੀ ਇਹਨਾਂ ਦੇ ਨੇ। ਅਤੇ ਮੇਰਾ ਮਤਲਬ ਹੈ ਕਿ ਇਹ ਜਿਹੜੇ ਨੇਫੇ ਵਾਲੇ ਜਵਾਨ ਨੇ ਨਾ, ਇਹ ਮਤਲਬ ਹਰ ਅਜ਼ਾਬ ਗਰੀਬ 'ਤੇ ਆਉਣਾ।
ਜਿਹੜਾ ਵੀ ਆਉਣਾ ਗਰੀਬ ਤੇ ਆਉਣਾ। ਬਹਰਹਾਲ ਇਸ ਵੇਲੇ ਤੁਹਾਨੂੰ ਵੀ ਇਹ ਗੱਲ ਮੇਰੀ ਨਹੀਂ ਸਮਝ ਆਉਣੀ, ਲੇਕਿਨ ਚਲੋ ਅਸੀਂ ਕੀ ਕਹੀਏ। ਅੱਛਾ ਜੀ, ਗੁਲਿਸਤਾਨ ਜੌਹਰ ਬਲਾਕ 16 ਕੈਫੇ ਲਿਟਲ ਕਰਾਚੀ ਦੇ ਮਾਲਕ ਨੇ ਕਰਾਚੀ ਦੇ ਵਿੱਚ ਸਰਕਾਰੀ ਮਹਿਕਮਿਆਂ ਦੀ ਰਿਸ਼ਵਤ ਸਤਾਨੀ ਤੇ ਭੱਤਾਖੋਰੀ ਤੋਂ ਤੰਗ ਆ ਕੇ ਰੈਸਟੋਰੈਂਟ ਬੰਦ ਕਰ ਦਿੱਤਾ ਤੇ ਇhtਜਾਜ ਦੇ ਤੌਰ ਤੇ ਬਾਹਰ ਬੈਨਰ ਲਾਤਾ ਕਿ ਸਿਸਟਮ ਦੀ ਭੱਤਾਖੋਰੀ ਦੇ ਖਿਲਾਫ ਰੈਸਟੋਰੈਂਟ ਬੰਦ ਰਹੇਗਾ। ਇਹ ਮੇਰਾ ਵੀਰ ਗੱਲ ਸੁਣ, ਇਹ ਤਾਂ ਕੋਈ ਸ਼ਰਮ ਵਾਲੇ ਹੋਣ ਤੇ ਉਹਨਾਂ ਨੂੰ ਸ਼ਰਮ ਆਵੇ। ਇਹਨਾਂ ਬੇਸ਼ਰਮਾਂ ਨੇ ਤੇ ਲੋਕਾਂ ਨੂੰ ਕਹਿਣਾ ਹੈ ਵੀ ਇਹ ਰੈਸਟੋਰੈਂਟ ਬੰਦ ਹੋ ਗਿਆ, ਅਸੀਂ ਤੁਹਾਨੂੰ ਵੇਚ ਦਿੰਦੇ, ਤੁਸੀਂ ਲੈ ਲਓ। ਇਹ ਤੁਹਾਡਾ ਰੈਸਟੋਰੈਂਟ ਸੀਲ ਕਰਨਗੇ, ਉਹ ਤੇ ਫਿਰ ਕਬਜ਼ਾ ਕਰਨਗੇ ਤੇ ਕਿਸੇ ਹੋਰ ਨੂੰ ਵੇਚ ਦੇਣਗੇ। ਇਹ ਬੇਸ਼ਰਮ ਨੇ, ਇਹਨਾਂ ਨੂੰ ਸ਼ਰਮ ਹੁੰਦੀ ਤੇ ਇੱਥੋਂ ਤੱਕ ਤੁਹਾਨੂੰ ਪਹੁੰਚਣਾ ਪੈਂਦਾ। ਇਹ ਤੁਹਾਡੇ ਕੋਲ ਇੰਨੀ ਰਿਸ਼ਵਤ, ਇੰਨਾ ਭੱਤਾ ਮੰਗਦੇ ਵੀ ਤੁਹਾਨੂੰ ਉੱਥੇ ਬੈਨਰ ਲਾਉਣਾ ਪੈਂਦਾ। ਨਾ ਯਕੀਨ ਕਰੋ, ਨਾ ਇਹ ਲੋਕ, ਇਹਨਾਂ ਨੂੰ ਬਿਲਕੁਲ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ। ਅੱਛਾ ਜੀ, ਝੰਗ ਦੇ ਵਿੱਚ ਇੱਕ ਨਵਾਂ ਮਾਮਲਾ ਹੋਇਆ। ਝੰਗ ਦੇ ਵਿੱਚ ਆਤਿਸ਼ਬਾਜ਼ੀ ਦਾ ਮੁਕੱਦਮਾ 5 ਸਾਲ ਪਹਿਲਾਂ ਮਰਨ ਵਾਲੇ ਸ਼ਖਸ ਦੇ ਖਿਲਾਫ ਪੁਲਿਸ ਨੇ ਦਰਜ ਕਰ ਦਿੱਤਾ। ਹੋਇਆ ਇਹ ਕਿ ਉੱਥੇ ਵਿਆਹ ਦੇ ਉੱਤੇ ਆਤਿਸ਼ਬਾਜ਼ੀ ਕੀਤੀ, ਉਹ ਜਿਹੜੇ ਛੁਰਲੀਆਂ ਪਟਾਕੇ ਜਾ ਕਿਸੇ ਵੱਲ ਡਿਗੇ, ਅੱਗ ਲੱਗ ਜਾਣ ਲੱਗੀ, ਉਹਨਾਂ ਨੇ ਪੁਲਿਸ ਸੱਦੀ 1122 ਜੋ ਵੀ ਕਾਲ ਕਰਦੇ ਨੇ 15 ਨੂੰ ਕਰਕੇ, ਤੇ ਉਹਨਾਂ ਨੇ ਉਹ ਕਿਹਾ ਜੀ ਸਾਡਾ ਪਰਚਾ ਦਿਓ। ਹੁਣ ਪੁਲਿਸ ਗਈ ਜਿਨ੍ਹਾਂ ਨੇ ਆਤਿਸ਼ਬਾਜ਼ੀ ਚਲਾਈ ਸੀ, ਉਹਨਾਂ 'ਚ ਬੰਦਾ ਕੋਈ ਸਿਆਣਾ ਸੀ। ਉਹਨੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਇਸ ਤਰ੍ਹਾਂ, ਉਹਨੇ ਇਹ ਨਹੀਂ ਕਿਹਾ ਵੀ ਪਰਚਾ ਨਾ ਦਿਓ, ਉਹਨਾਂ ਕਿਹਾ ਜੀ ਪਰਚਾ ਦਿਓ, ਪਰ ਜ਼ਰਾ ਦਫਾਤ ਉਹਦੇ ਜਿਹੜੀਆਂ ਲਾਣੀਆਂ ਨੇ ਉਹ ਜ਼ਰਾ ਨਰਮ ਲਾਉਣਾ। ਜਾਣ ਕੇ ਉਹਨਾਂ ਪੁਲਿਸ ਨੂੰ ਪਗਲਾ ਲਿਆ। ਨਾਲ ਕੋ 5000 ਰੁਪਈਆ ਸੁਣ 'ਚ ਆਇਆ ਵੀ ਰਿਸ਼ਵਤ ਦਿੱਤੀ, ਤੇ ਉਹਨਾਂ ਨੇ ਨਾਂ ਲਿਖ ਕੇ ਦੇ ਦਿੱਤੇ ਵੀ ਚਲੋ ਯਾਰ ਇਹਨਾਂ ਬੰਦਿਆਂ ਦੇ ਖਿਲਾਫ ਦੇ ਦਿਓ ਪਰਚਾ, ਇਹ ਇੱਥੇ ਇਸ ਵੇਲੇ ਹੈ ਨਹੀਂ, ਅਸੀਂ ਇਹਨਾਂ ਦੀ ਜ਼ਮਾਨਤ ਕਰਾ ਲਾਂਗੇ। ਪੁਲਿਸ ਵਾਲਿਆਂ ਨੇ ਕਿਹਾ 5000 ਰੁਪਈਆ ਵੀ ਲੱਭਦਾ, ਪਾਰਟੀ ਪਰਚਾ ਕਰਵਾਉਣ ਨੂੰ ਵੀ ਆਪਣੇ ਉੱਤੇ ਆਪ ਹੀ ਤਿਆਰ ਹੈ, ਇਹਦੇ ਨਾਲੋਂ ਚੰਗੀ ਗੱਲ ਕਿਹੜੀ। ਉਹਨਾਂ ਜਾ ਪਰਚਾ ਦੇ ਦਿੱਤਾ। ਉਹ ਬੰਦੇ ਵਫਾਤ ਪਾਈ ਸੀ 5 ਸਾਲ ਪਹਿਲਾਂ ਦੀ। ਉਹ ਅਗਲੇ ਦਿਨ ਉਹਨਾਂ ਨੇ ਇਨਕੁਆਇਰੀ ਵਾਸਤੇ ਐਪਲੀਕੇਸ਼ਨ ਦੇ ਦਿੱਤੀ ਕਿ ਜੀ ਇਹ ਤਾਂ ਬੰਦਾ ਹੀ ਮਰ ਗਿਆ 5 ਸਾਲ ਪਹਿਲੇ ਦਾ। ਹੁਣ ਜਿਹੜੇ DPO ਸਾਹਿਬ ਨੇ, ਕਿਆਨੀ ਸਾਹਿਬ, ਉਹਨਾਂ ਨੇ ਉਹਦੀ ਹੁਣ ਇਨਵੈਸਟੀਗੇਸ਼ਨ ਕੀਤੀ ਹੈ। ਤਫਤੀਸ਼ੀ ਅਫਸਰ ਨੂੰ ਮੁਅੱਤਲ ਕੀਤਾ। ਹੁਣ ਤਫਤੀਸ਼ੀ ਨੂੰ ਸਮਝ ਨਹੀਂ ਆਉਣ ਡਈ ਵੀ ਮੈਂ ਪਰਚਾ ਦੇਣ 'ਚ ਫਸਿਆ ਜਾਂ ਮੈਂ ਪਰਚਾ ਨਾ ਦੇਣ 'ਚ ਫਸਿਆ। ਬਹਰਹਾਲ ਹਾਲਤ ਜਿਹੜੀ ਹੈ ਉਹ ਇਹਨਾਂ ਦੀ, ਤੁਸੀਂ ਇਹੀ ਸਮਝ ਲਓ ਕਿ ਪੁਲਿਸ ਵਾਲੇ ਵੀ ਉਹ ਲਾਲਚੀ ਦੀ ਮੌਤ ਗੱਪੀ ਦੇ ਹੱਥੋਂ ਹੋਣੀ ਸੀ। ਉਹ ਤੁਸੀਂ ਹੁਣ ਆਪੇ ਵੇਖ ਲਓ ਕਿ ਇਹ ਗੱਪੀ ਦੇ ਹੱਥੋਂ ਲਾਲਚੀ ਦੀ ਮੌਤ ਹੋਈ ਹੈ। ਉਹਨਾਂ ਨੇ ਕਿਹਾ ਜੀ ਇਹ ਪਰਚਾ ਤੁਸੀਂ ਦੇ ਦਿਓ, ਦੇ ਦਿੱਤਾ। ਮਰੇ ਬੰਦੇ ਤੇ ਪਰਚਾ ਦੇ ਦਿੱਤਾ। ਮਤਲਬ ਇਹ ਹਾਲਾਤ ਨੇ ਇੱਥੇ ਬਾਜੀ ਦੇ ਸੂਬੇ ਦੇ। ਤੇ ਬਾਕੀ ਇਹਨਾਂ ਕੋਲ ਗੱਲਾਂ ਸੁਣ ਲਓ ਤੇ ਉਹ ਪਤਾ ਨਹੀਂ ਕਿੱਥੋਂ ਤੱਕ ਅਪਣਾਉਂਦੀਆਂ ਨੇ। ਮੈਨੂੰ ਦਿਓ ਇੱਥੋਂ ਇਜਾਜ਼ਤ, ਤੇ ਰੱਬ ਰੱਖਾ।